ਤੇ ਇਸ ਵੇਲੇ ਜਾ ਰਹੇ ਹਾਂ ਲਾਹੌਰ ਤੋਂ ਕਸੂਰ ਵਾਲੇ ਪਾਸੇ ਪੈਂਦੇ ਕਸਬੇ ਕਾਨਾ ਨਾਉ ਦੇ ਵਿੱਚ, ਜਿੱਥੇ ਸਨ 1947 ਦੀ ਵੰਡ ਤੋਂ ਬਾਅਦ ਵੀਰਾਨ ਪਏ ਹੋਏ ਇੱਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ। ਇਹ ਹੈ ਗੁਰਦੁਆਰਾ ਬਾਬਾ ਜਮੀਅਤ ਸਿੰਘ ਜੀ। ਬਾਬਾ ਜਮੀਅਤ ਸਿੰਘ ਦੱਸਿਆ ਜਾਂਦਾ ਹੈ ਕਿ 19ਵੀਂ ਸਦੀ ਦੇ ਦੂਜੇ ਅੱਧ ਦੇ ਵਿੱਚ ਹੋਏ ਸਨ। ਉਹ ਗੁੰਬਦ ਹੁੰਦਾ ਸੀ ਗੁਰਦੁਆਰਾ ਸਾਹਿਬ ਦਾ, ਗੁੰਬਦ ਤੇ ਢਹਿ ਕੇ ਡਿੱਗ ਚੁੱਕਿਆ ਹੈ। ਇਸ ਦਾ ਕੁਝ ਹਿੱਸਾ ਜ਼ਰੂਰ ਉੱਤੇ ਮੌਜੂਦ ਹੈ, ਪਰ ਇਹ ਗੁੰਬਦ ਜੋ ਹੈ ਉਹ ਇਹਦਾ ਢਹਿ ਕੇ ਡਿੱਗ ਚੁੱਕਿਆ ਹੈ। ਤੇ ਇਹ ਤਕਰੀਬਨ ਚੌਹਾਂ ਪਾਸਿਆਂ ਦਾ ਇਹੀ ਹਾਲ ਹੈ। ਵੱਡੀਆਂ ਵੱਡੀਆਂ ਤਰੇੜਾਂ ਨੇ, ਜਿਹਦੇ ਕਰਕੇ ਵਿੱਚੋਂ ਕਈ ਥਾਵਾਂ ਦੇ ਉੱਤੋਂ ਇਹ ਸਟਰਕਚਰ ਜਿਹੜਾ ਇਹ ਹੇਠਾਂ ਨੂੰ ਝੁਕਿਆ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਲਹਿੰਦੇ ਪੰਜਾਬ ਆਏ ਹੋਏ ਆ ਤੇ ਇਸ ਵੇਲੇ ਜਾ ਰਹੇ ਆ ਲਾਹੌਰ ਤੋਂ ਕਸੂਰ ਵਾਲੇ ਪਾਸੇ ਪੈਂਦੇ ਕਸਬੇ ਕਾਨਾ ਨਾਉ ਦੇ ਵਿੱਚ, ਜਿੱਥੇ ਸਨ 1947 ਦੀ ਵੰਡ ਤੋਂ ਬਾਅਦ ਵੀਰਾਨ ਪਏ ਹੋਏ ਇੱਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ। ਇਸ ਵੇਲੇ ਅਸੀਂ ਖੜੇ ਹਾਂ ਕਾਨਾ ਨਾਉ ਦੇ ਵਿੱਚ, ਜੋ ਕਿ ਲਾਹੌਰ ਤੋਂ ਫਿਰੋਜ਼ਪੁਰ ਰੋਡ ਦੇ ਉੱਤੇ ਪੈਂਦਾ ਹੈ। ਤੇ ਜਿਹੜੀ ਤੁਸੀਂ ਇਮਾਰਤ ਇਹ ਪਿੱਛੇ ਦੇਖ ਰਹੇ ਹੋ, ਇਹ ਹੈ ਗੁਰਦੁਆਰਾ ਬਾਬਾ ਜਮੀਅਤ ਸਿੰਘ ਜੀ। ਬਾਬਾ ਜਮੀਅਤ ਸਿੰਘ ਦੱਸਿਆ ਜਾਂਦਾ ਹੈ ਕਿ 19ਵੀਂ ਸਦੀ ਦੇ ਦੂਜੇ ਅੱਧ ਦੇ ਵਿੱਚ ਹੋਏ ਸਨ। ਉਹਨਾਂ ਦੇ ਨਾਮ ਦੇ ਉੱਤੇ ਇਸ ਗੁਰਦੁਆਰਾ ਸਾਹਿਬ ਦੀ ਇੱਥੇ ਉਸਾਰੀ ਕੀਤੀ ਗਈ ਸੀ। ਤੇ ਇਹ 3 ਮੰਜ਼ਿਲਾ ਇਮਾਰਤ ਇੱਥੇ ਹੈ, ਜਿਹੜੇ ਤੁਸੀਂ 2 ਮੰਜ਼ਿਲਾ ਸਾਹਮਣੇ ਦੇਖ ਸਕਦੇ ਹੋ। ਤੀਜਾ ਗੁੰਮਦ ਹੈ, ਉਹ ਪਰਲੇ ਪਾਸੇ ਸਾਨੂੰ ਦਿਸੇਗਾ। ਤੇ ਇਸ ਵੇਲੇ ਦੀ ਜੇ ਅਸੀਂ ਗੱਲ ਕਰੀਏ ਤੇ ਇਹ ਕਾਫੀ ਖਰਾਬ ਹਾਲਤ ਦੇ ਵਿੱਚ ਹੈ। ਤਕਰੀਬਨ ਇਸ ਦਾ ਅੱਧਾ ਕੁ ਸਟਰਕਚਰ ਢਹਿ ਚੁੱਕਿਆ ਹੈ ਤੇ ਬਾਕੀ ਇੰਨਾ ਕੁ ਕਮਜ਼ੋਰ ਹੈ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਕੇਸ ਅੱਜ ਜਾਂ ਕੱਲ੍ਹ ਦੇ ਵਿੱਚ ਹੀ ਇਹ ਢਹਿ ਜਾਏ। ਇੰਨੀ ਕਮਜ਼ੋਰ ਤੇ ਖਰਾਬ ਹਾਲਤ ਇਸ ਵੇਲੇ ਇਸ ਸਥਾਨ ਦੀ ਹੋ ਚੁੱਕੀ ਹੈ। ਇਸ ਇਲਾਕੇ ਦੇ ਵਿੱਚ ਵੀ ਜਿਹੜੀ ਸਿੱਖ ਸੰਗਤ ਹੈ, ਉਹਨਾਂ ਦੀ ਗਿਣਤੀ ਨਾ ਮਾਤਰ ਜਾਂ ਕਹਿ ਲਓ ਕਿ ਹੈ ਹੀ ਨਹੀਂ, ਜਿਸ ਦੇ ਕਰਕੇ ਇਸ ਸਥਾਨ ਦੀ ਵੀ ਸਾਂਭ ਸੰਭਾਲ ਜੋ ਹੈ ਉਹ ਨਹੀਂ ਹੋ ਪਾ ਰਹੀ। ਇਹ ਸਥਾਨ ਕਾਨਾ ਨਾਉ, ਜੋ ਕਿ ਪਹਿਲਾਂ ਇੱਕ ਪਿੰਡ ਹੁੰਦਾ ਸੀ ਤੇ ਹੁਣ ਲਾਹੌਰ ਸ਼ਹਿਰ ਦੇ ਨਾਲ ਜੁੜ ਚੁੱਕਿਆ, ਉਸ ਦਾ ਹਿੱਸਾ ਬਣ ਚੁੱਕਿਆ। ਤੇ ਇਹਦੇ ਕੋਲ ਹੀ ਇੱਕ ਹੋਰ ਪਿੰਡ ਵੀ ਪੈਂਦਾ, ਕਾਸ਼ਾ। ਤੇ ਇਹਨੂੰ ਇਕੱਠਿਆਂ ਕਾਨਾ ਕਾਸ਼ਾ ਵੀ ਕਹਿ ਦਿੰਦੇ ਨੇ। ਤੇ ਸਾਡੇ ਕੋਲ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੁੜੀ ਹੋਈ ਇੱਕ ਸਾਖੀ ਵੀ ਆਉਂਦੀ ਹੈ, ਜਿਸ ਦੇ ਵਿੱਚ ਇਹ ਕਾਨਾ ਕਾਸ਼ਾ ਦਾ ਜ਼ਿਕਰ ਮਿਲਦਾ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਸਾਹਿਬ ਫਿਰੋਜ਼ਪੁਰ ਵਾਲੇ ਪਾਸੇ ਕਿਤੇ ਆਏ ਹੋਏ ਸੀ ਤੇ ਕਸੂਰ ਤੋਂ ਗਏ ਹੋਏ ਸਿੱਖਾਂ ਨੇ ਦੱਸਿਆ ਗੁਰੂ ਸਾਹਿਬ ਨੂੰ ਕਿ ਪਾਤਸ਼ਾਹ, ਕਸੂਰ ਵਿੱਚ ਮੁਗਲਾਂ ਦੀਆਂ 22 ਨੌਬਤਾਂ ਵੱਜਦੀਆਂ ਨੇ। ਨੌਬਤਾਂ ਅਸੀਂ ਕਹਿ ਸਕਦੇ ਹਾਂ ਨਗਾਰੇ ਵੱਜਦੇ ਨੇ। ਪਾਤਸ਼ਾਹ ਨੇ ਅੱਗੋਂ ਜਵਾਬ ਦਿੰਦਿਆਂ ਹੋਇਆ ਕਿਹਾ, ਹਮਾਰੇ ਕਾਨੇ ਕਾਸ਼ੇ ਨੌਬਤਾਂ ਵੱਜਣਗੀਆਂ, ਕਿ ਮੁਗਲਾਂ ਦੇ ਜੇ ਨਗਾਰੇ ਕਸੂਰ ਦੇ ਵਿੱਚ ਵੱਜਦੇ ਨੇ, ਸਾਡੇ ਨਗਾਰੇ ਕਾਨੇ ਕਾਸ਼ੇ ਦੇ ਵਿੱਚ ਵੱਜਿਆ ਕਰਨਗੇ। ਉਹੀ ਗੱਲ ਜਿਹੜੀ ਹੈ ਤਕਰੀਬਨ 50-60 ਸਾਲ ਬਾਅਦ ਜਾ ਕੇ ਸੱਚ ਹੁੰਦੀ ਹੈ, ਜਿਸ ਵੇਲੇ ਭਾਈ ਜੈ ਸਿੰਘ ਘਨਈਆ, ਜਿਹੜੇ ਘਨਈਆ ਮਿਸਲ ਦੇ ਜਥੇਦਾਰ ਸੀ, ਉਹਨਾਂ ਦਾ ਜਨਮ ਇਸੇ ਸਥਾਨ ਦੇ ਉੱਤੇ ਹੀ ਹੋਇਆ ਸੀ। ਤੇ ਸਨ 1763 ਦੇ ਵਿੱਚ ਉਹਨਾਂ ਨੇ ਦਲ ਖਾਲਸਾ ਦੇ ਨਾਲ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ ਤੇ ਹੋਰ ਖਾਲਸਾ ਫੌਜਾਂ ਦੇ ਨਾਲ ਜਾ ਕੇ ਕਸੂਰ ਦੇ ਉੱਤੇ ਹਮਲਾ ਕੀਤਾ ਤੇ ਕਸੂਰ ਨੂੰ ਫਤਿਹ ਕੀਤਾ ਸੀ। ਉਸ ਤੋਂ ਬਾਅਦ ਸਨ 1807 ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ਨੂੰ ਫਤਿਹ ਕਰਕੇ ਪੱਕੇ ਤੌਰ ਤੇ ਸਰਕਾਰੀ ਖਾਲਸਾ ਦੇ ਵਿੱਚ ਲਾਹੌਰ ਦਰਬਾਰ ਸ਼ਾਮਲ ਕਰ ਲਿਆ ਤੇ 1849 ਤੱਕ ਕਸੂਰ ਲਾਹੌਰ ਦਰਬਾਰ ਦਾ ਹੀ ਹਿੱਸਾ ਰਿਹਾ। ਤੇ ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਨਾਲ ਇਸ ਚਾਰਦੀਵਾਰੀ ਦੇ ਅੰਦਰ ਇਹ ਕਾਫੀ ਸਾਰੀ ਜ਼ਮੀਨ ਹੈ, ਜਿੱਤੇ ਝਾੜੀਆਂ ਉੱਗੀਆਂ ਹੋਈਆਂ ਨੇ ਜਾਂ ਰੁੱਖ ਤੇ ਘਾਹ ਹੈ, ਲੱਕੜੀਆਂ ਪਈਆਂ ਹੋਈਆਂ ਨੇ। ਤੇ ਇਹ ਸਾਰਾ ਹੀ ਜਿਹੜਾ ਰਕਬਾ ਹੈ ਇਹ ਗੁਰਦੁਆਰਾ ਸਾਹਿਬ ਦਾ ਹੀ ਹੈ। ਤੇ ਇੱਕ ਹੋਰ ਵੀ ਇਹਦੇ 'ਚ ਖਾਸ ਗੱਲ ਹੈ ਕਿ ਗੁਰਦੁਆਰਾ ਸਾਹਿਬ ਦਾ ਜੋ ਰਕਬਾ ਸੀ ਉਹ ਸਿਰਫ ਤੇ ਸਿਰਫ ਇੰਨਾ ਨਹੀਂ ਸੀ, ਬਲਕਿ 500 ਏਕੜ ਜ਼ਮੀਨ ਇਸ ਗੁਰਦੁਆਰਾ ਸਾਹਿਬ ਦੇ ਨਾਮ ਲੱਗੀ ਹੋਈ ਸੀ। ਇਸ ਵੇਲੇ ਉਹ ਜ਼ਮੀਨ ਰਿਕਾਰਡ ਦੇ ਵਿੱਚ ਕਿਹਦੇ ਨਾਮ ਬੋਲਦੀ ਹੈ, ਇਹ ਚੀਜ਼ ਤੇ ਜ਼ਰੂਰ ਪਤਾ ਕਰਨ ਵਾਲੀ ਹੈ। ਪਰ ਇਸ ਗੁਰਦੁਆਰਾ ਸਾਹਿਬ ਦੇ ਨਾਮ 500 ਏਕੜ ਜ਼ਮੀਨ ਹੁੰਦੀ ਸੀ। ਤੇ ਇਹ ਜਿਹੜੀ ਚਾਰਦੀਵਾਰੀ ਹੈ ਗੁਰਦੁਆਰਾ ਸਾਹਿਬ ਦੀ, ਇਹਦੇ ਅੰਦਰ ਜੋ ਜ਼ਮੀਨ ਹੈ ਉਹ ਅਜੇ ਵੀ ਗੁਰਦੁਆਰਾ ਸਾਹਿਬ ਦੇ ਨਾਮ ਹੀ ਹੈ। ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਹੇਠਾਂ ਇਹਦੇ 'ਚ ਸੰਗਮਰਮਰ ਲੱਗਾ ਹੋਇਆ
ਤੇ ਉੱਤੇ ਜਿਹੜਾ ਸਟਰਕਚਰ ਹੈ ਇਹ ਪੁਰਾਣੀ ਨਿੱਕੀ ਇੱਟ ਦਾ ਬਣਿਆ ਹੋਇਆ ਹੀ ਪੁਰਾਣਾ ਸਟਰਕਚਰ ਹੀ ਮੌਜੂਦ ਹੈ, ਪਰ ਹੌਲੀ ਹੌਲੀ ਕਰਕੇ ਨਾ ਇਹ ਛੱਤ ਇਸ ਦੀ ਫਟ ਚੁੱਕੀ ਹੈ। ਉੱਤੇ ਆਰਟ ਵਰਕ ਵੀ ਤੁਸੀਂ ਇਹਦੇ ਉੱਤੇ ਹੋਇਆ ਵੇਖ ਸਕਦੇ ਹੋ, ਆਰਟ ਵਰਕ ਵੀ ਬਹੁਤ ਕਮਾਲ ਦਾ ਇਹਦੇ ਉੱਤੇ ਹੋਇਆ ਸੀ, ਪਰ ਹੌਲੀ ਹੌਲੀ ਕਰਦਿਆਂ ਉਹ ਵੀ ਸਾਰਾ ਭੁੱਲਦਾ ਜਾ ਰਿਹਾ ਹੈ। ਤੇ ਜਿਹੜੀ ਇਮਾਰਤ ਸੀ ਉਹਦੇ ਵਿੱਚ ਬੜੀਆਂ ਵੱਡੀਆਂ ਦਰਾਰਾਂ, ਵੱਡੀਆਂ ਤਰੇੜਾਂ ਆ ਚੁੱਕੀਆਂ ਨੇ, ਤੇ ਇਹ ਸਟਰਕਚਰ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵੀ ਵੇਲੇ ਡਿੱਗ ਸਕਦਾ ਹੈ, ਤੇ ਬੜੀ ਹੀ ਕਮਜ਼ੋਰ ਹਾਲਤ ਦੇ ਵਿੱਚ ਹੈ। ਤੇ ਇਹ ਉਹ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਸੀ। ਤੇ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਜਿੰਨੇ ਵੀ ਪੁਰਾਣੇ ਗੁਰੂ ਘਰ ਨੇ ਉਹਨਾਂ ਸਾਰਿਆਂ ਦੇ ਵਿੱਚ ਹਾਲ ਜਿਹੜੇ ਨੇ ਨਾ ਉਹ ਛੋਟੇ ਹੁੰਦੇ ਨੇ, ਇਸੇ ਕਰਕੇ ਲਹਿੰਦੇ ਪੰਜਾਬ ਦੇ ਬਹੁਤੇ ਗੁਰਦੁਆਰਿਆਂ 'ਚ ਹਾਲ ਤੁਹਾਨੂੰ ਛੋਟੇ ਮਿਲਣਗੇ। ਨਵੀਆਂ ਇਮਾਰਤਾਂ ਦੇ ਵਿੱਚ ਵੱਡੇ ਕਰਨੇ ਸ਼ੁਰੂ ਕਰ ਦਿੱਤੇ ਨੇ। ਇਹ ਬਿਲਕੁਲ ਉਸੇ ਤਰ੍ਹਾਂ ਦਾ ਪੁਰਾਣਾ ਹਾਲ ਹੈ। ਇਹ ਜਿਹੜੇ 4 ਥੰਮ ਨੇ ਇਸ ਦੇ ਚਾਰੇ ਪਾਸੇ, ਤੇ ਪਰਿਕਰਮਾ ਕਰਨ ਦੇ ਵਾਸਤੇ ਜੋ ਰਾਹ ਹੈ ਉਹ ਇੱਥੇ ਬਣਿਆ ਹੋਇਆ ਹੈ। ਥੰਮਾਂ ਦੇ ਨਾਲ ਹੇਠਾਂ ਇਹ ਸੰਗਮਰਮਰ ਲੱਗਾ ਹੋਇਆ ਹੈ, ਤੇ ਇਹ ਆਪਣੀ ਅਜੇ ਵੀ ਜਿਹੜਾ ਸੰਗਮਰਮਰ ਹੈ ਪਾਸਿਆਂ ਤੋਂ ਥੋੜਾ ਭਰਿਆ ਜ਼ਰੂਰ ਹੈ, ਪਰ ਆਪਣੀ ਅਸਲ ਹਾਲਤ ਦੇ ਵਿੱਚ ਇਹ ਅਜੇ ਵੀ ਮੌਜੂਦ ਹੈ। ਪਰ ਜਿਹੜੀ ਉੱਤੇ ਦਾ ਸਟਰਕਚਰ ਹੈ ਸਾਰਾ, ਉਹ ਗੁੰਬਦ ਹੁੰਦਾ ਸੀ ਗੁਰਦੁਆਰਾ ਸਾਹਿਬ ਦਾ, ਗੁੰਬਦ ਤੇ ਢਹਿ ਕੇ ਡਿੱਗ ਚੁੱਕਿਆ ਹੈ। ਇਸ ਦਾ ਕੁਝ ਹਿੱਸਾ ਜ਼ਰੂਰ ਉੱਤੇ ਮੌਜੂਦ ਹੈ, ਪਰ ਇਹ ਗੁੰਬਦ ਜੋ ਹੈ ਉਹ ਇਹਦਾ ਢਹਿ ਕੇ ਡਿੱਗ ਚੁੱਕਿਆ ਹੈ। ਤੇ ਇੱਥੋਂ ਇਸ ਪਾਸਿਓਂ ਜੇ ਅਸੀਂ ਇਹਨੂੰ ਦੇਖਣਾ ਸਟਾਰਟ ਕਰੀਏ ਤੇ ਇੱਥੇ ਆ ਬਹੁਤ ਵੱਡੀਆਂ ਤਰੇੜਾਂ ਨੇ, ਤੇ ਉਹ ਤੁਸੀਂ ਦੇਖੋ ਕਿ ਉਹ ਹਿੱਸਾ ਉੱਥੋਂ ਇੱਕ ਵਾਰੀ ਜਿਹੜਾ ਛੋਟਾ ਥੰਮ ਹੈ ਉਹਦੇ ਕੋਲੋਂ ਬ੍ਰੇਕ ਹੋਇਆ ਟੁੱਟਿਆ ਹੋਇਆ, ਤੇ ਇਸੇ ਤਰ੍ਹਾਂ ਹੀ ਅਗਲੇ ਪਾਸੇ ਵੀ ਟੁੱਟਿਆ। ਤੇ ਇਹ ਤਕਰੀਬਨ ਚੌਹਾਂ ਪਾਸਿਆਂ ਦਾ ਇਹੀ ਹਾਲ ਹੈ। ਵੱਡੀਆਂ ਤਰੇੜਾਂ ਨੇ, ਜਿਹਦੇ ਕਰਕੇ ਵਿੱਚੋਂ ਕਈ ਥਾਵਾਂ ਦੇ ਉੱਤੋਂ ਇਹ ਸਟਰਕਚਰ ਜਿਹੜਾ ਇਹ ਹੇਠਾਂ ਨੂੰ ਝੁਕਿਆ ਹੋਇਆ ਹੈ ਇਸ ਇਮਾਰਤ ਦਾ। ਇਹ ਜੋ ਚਾਰੇ ਪਾਸੇ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਵਾਸਤੇ ਦਰਵਾਜ਼ੇ ਇਹਦੇ ਮੌਜੂਦ ਸਨ, ਪਰ ਤੁਸੀਂ ਇਹ ਦਰਵਾਜ਼ੇ ਨੂੰ ਦੇਖੋ, ਇਹ ਤਕਰੀਬਨ ਜਿਹੜੇ ਨੇ ਇਹ ਵੀ ਢਹਿ ਚੁੱਕੇ ਨੇ ਇਸ ਵੇਲੇ। ਤੇ ਸਿਰਫ ਦਰਵਾਜ਼ੇ ਨਹੀਂ, ਇੱਥੋਂ ਲੈ ਕੇ ਉੱਤੇ ਤੱਕ ਦਾ ਸਾਰਾ ਸਟਰਕਚਰ ਹੀ ਜਿਹੜਾ ਉਹ ਢਹਿ ਚੁੱਕਿਆ ਦਰਵਾਜ਼ੇ ਦੇ ਉੱਤੇ ਦਾ। ਤੇ ਇੱਧਰ ਪੌੜੀਆਂ ਨੇ ਉੱਤੇ ਜਾਣ ਵਾਸਤੇ, ਪਰ ਉੱਤੇ ਜਾਣਾ ਤੇ ਜਿਵੇਂ ਤਰੇੜਾਂ ਆਈਆਂ ਹੋਈਆਂ ਨੇ ਇਸ ਵੇਲੇ ਤੇ ਉਂਝ ਵੀ ਠੀਕ ਨਹੀਂ ਹੋਏਗਾ, ਪਰ ਇੱਧਰ ਉੱਤੇ ਜਾਣ ਵਾਸਤੇ ਪੌੜੀਆਂ ਹੁੰਦੀਆਂ ਸਨ। ਤੇ ਇਹ 3 ਮੰਜ਼ਿਲਾ ਇਮਾਰਤ ਜਿਹੜੀ ਹੈ ਗੁਰਦੁਆਰਾ ਸਾਹਿਬ ਦੀ, ਇਹ ਇੱਥੇ ਹੁੰਦੀ ਸੀ। ਇਹ ਛੋਟਾ ਜਿਹਾ ਦਰਵਾਜ਼ਾ ਜਿਹੜਾ ਹੈ ਇੱਧਰੋਂ ਮਤਲਬ ਜਿੱਥੇ ਪ੍ਰਕਾਸ਼ ਹੁੰਦਾ ਸੀ, ਪ੍ਰਕਾਸ਼ ਸਥਾਨ ਤੋਂ ਇਹ ਛੋਟੇ ਜਿਹੇ ਦਰਵਾਜ਼ੇ ਰਾਹੀਂ ਇੱਥੇ ਆ ਕੇ ਤੇ ਪੌੜੀਆਂ ਰਾਹੀਂ ਉੱਤੇ ਜਾਇਆ ਜਾਂਦਾ ਸੀ। ਤੁਸੀਂ ਗੁਰਦੁਆਰਾ ਸਾਹਿਬ ਦੀ ਪੂਰੀ ਬਿਲਡਿੰਗ ਦੇਖ ਚੁੱਕੇ ਹੋ, ਤੇ ਗੁਰਦੁਆਰਾ ਸਾਹਿਬ ਦੀ ਪੂਰੀ ਬਿਲਡਿੰਗ ਦੇ ਸਾਰੇ ਦਰਵਾਜ਼ਿਆਂ ਵਿੱਚੋਂ ਇੱਕ ਇਹੀ ਦਰਵਾਜ਼ਾ ਹੈ ਜੋ ਹੁਣ ਕੁਝ ਸਹੀ ਹਾਲਾਤ ਵਿੱਚ ਹੈ। ਤੇ ਤੁਸੀਂ ਦੇਖ ਸਕਦੇ ਹੋ ਥੱਲੋਂ ਦੀ ਇਸ ਦੀ ਹਾਲਾਤ ਥੋੜੇ ਖਸਤਾ ਹੋ ਚੁੱਕੀ ਹੈ, ਫਿਰ ਵੀ ਕੁਝ ਸਹੀ ਹਾਲਾਤ ਵਿੱਚ ਦਰਵਾਜ਼ਾ ਹਲੇ ਵੀ ਮੌਜੂਦ ਹੈ। ਇਹ ਲੱਕੜ ਤੁਸੀਂ ਦੇਖੋਗੇ, ਲੱਕੜ ਵੀ ਦੇਖਣ ਵਿੱਚ ਬਹੁਤ ਮਜ਼ਬੂਤ ਲੱਗ ਰਹੀ ਹੈ। ਪੁਰਾਣੇ ਸਮੇਂ ਦੀ ਲੱਕੜੀ ਹੈ ਤੇ ਹੁਣ ਇਹ ਲੱਕੜੀ ਮਿਲਦੀ ਵੀ ਨਹੀਂ ਹੈ, ਬਹੁਤ ਮਜ਼ਬੂਤ ਲੱਕੜ ਹੈ। ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਉਸ ਵੇਲੇ ਦਰਵਾਜ਼ੇ ਬਣਦੇ ਹੋਣਗੇ ਤੇ ਇਮਾਰਤਾਂ ਜਿਸ ਤਰੀਕੇ ਦੀਆਂ ਨੇ, ਤੇ ਹੁਣ ਇਹ ਸਭ ਮਿਲਦਾ ਵੀ ਨਹੀਂ ਹੈ।